नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। ਅੱਜ ਅਸੀਂ 10ਵੇਂ ਸਿਪਾਰੇ ਦਾ ਖੁਲਾਸਾ ਬਿਆਨ ਕਰਨ ਲੱਗੇ ਹਾਂ। 10ਵੇਂ ਪਾਰੇ ਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਸੂਰਾ ਅਨਫਾਲ ਦੀਆਂ 35 ਆਇਤ ਦੇ ਉੱਤੇ ਮੁਸ਼ਤਮਿਲ ਹੈ ਅਤੇ ਦੂਸਰਾ ਹਿੱਸਾ ਸੂਰਾ ਤੌਬਾ ਦੀਆਂ 93 ਆਇਤ ਦੇ ਉੱਤੇ ਮੁਸ਼ਤਮਿਲ ਹੈ। ਸੂਰਾ ਅਨਫਾਲ ਦੀਆਂ ਆਖਰੀ ਆਇਤ ਨੇ 35 ਵਾਲੀਆਂ। ਇਹਨਾਂ ਦੇ ਵਿੱਚ 5 ਗੱਲਾਂ ਜਿਹੜੀਆਂ ਨੇ ਉਹ ਬੜੀਆਂ ਅਹਿਮ ਨੇ। ਨੰਬਰ 1 ਮਾਲੇ ਗਨੀਮਤ ਦਾ ਹੁਕਮ ਹੈ। ਨੰਬਰ 2 ਗਜ਼ਵਾ ਬਦਰ ਦੇ ਹਾਲਾਤ ਨੇ। ਨੰਬਰ 3 ਅੱਲਾਹ ਤਾਲਾ ਦੀ ਨੁਸਰਤ ਦੇ 4 ਅਸਬਾਬ ਨੇ। ਨੰਬਰ 4 ਜੰਗ ਦੇ ਮੁਤਾਲਿਕ ਹਿਦਾਇਤ ਨੇ। ਨੰਬਰ 5 ਹਿਜਰਤ ਦੇ ਫਜ਼ਾਇਲ ਬਿਆਨ ਕੀਤੇ ਗਏ ਨੇ। ਮਾਲੇ ਗਨੀਮਤ ਉਹ ਮਾਲ ਹੈ ਜਿਹੜਾ ਜੰਗ ਦੀ ਸੂਰਤ ਦੇ ਵਿੱਚ ਮੁਜਾਹਿਦੀਨ ਦੇ ਹੱਥ ਆਉਂਦਾ ਹੈ। ਇਹਦਾ 5ਵਾਂ ਹਿੱਸਾ ਖੁਮਸ ਕਹਿਲਾਉਂਦਾ ਹੈ, ਜਿਹੜਾ ਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹਿੱਸਾ ਹੈ ਅਤੇ ਆਪ ਇਹਨੂੰ ਆਪਣੇ ਅਕਰਬਾ ਦੇ ਉੱਤੇ ਖਰਚ ਕਰਦੇ ਸਨ। ਬਕੀਆ 4 ਹਿੱਸੇ ਮੁਜਾਹਿਦੀਨ ਦੇ ਵਿੱਚ ਤਕਸੀਮ ਕਰ ਦਿੱਤੇ ਜਾਂਦੇ ਸਨ। ਗਜ਼ਵਾ ਬਦਰ ਦੇ ਹਾਲਾਤ ਦੇ ਵਿੱਚ ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਕੁਫਾਰ ਦੀ ਜਿਹੜੀ ਤਾਦਾਦ ਹੈ ਉਹ ਕਮ ਕਰਕੇ ਦਿਖਾਈ ਅਤੇ ਕੁਫਾਰ ਨੂੰ ਮੁਸਲਮਾਨਾਂ ਦੀ ਤਾਦਾਦ ਜ਼ਿਆਦਾ ਦਿਖਾਈ। ਬਾਜ਼ ਜਗ੍ਹਾ ਦੇ ਉੱਤੇ ਇਹ ਵੀ ਦਰਜ ਹੈ ਕਿ ਅੱਲਾਹ ਤਾਲਾ ਨੇ ਮੁਸਲਮਾਨਾਂ ਦੀ ਤਾਦਾਦ ਨੂੰ ਵੀ ਘੱਟ ਦਿਖਾਇਆ ਕੁਫਾਰ ਨੂੰ, ਕਿਉਂਕਿ ਅੱਲਾਹ ਦੇ ਨਜ਼ਦੀਕ ਇਹ ਤੈਅ ਹੋ ਚੁੱਕਿਆ ਸੀ ਕਿ ਇਹ ਜੰਗ ਹੋਣੀ ਹੈ। ਇਹ ਹੱਕ ਅਤੇ ਬਾਤਲ ਦਾ ਪਹਿਲਾ ਮਾਰਕਾ ਸੀ। ਸ਼ੈਤਾਨ ਮੁਸ਼ਰਿਕੀਨ ਦੇ ਸਾਹਮਣੇ ਉਹਨਾਂ ਦੇ ਅਮਾਲ ਨੂੰ ਮੁਜ਼ੱਯਨ ਕਰਕੇ ਪੇਸ਼ ਕਰਦਾ ਰਿਹਾ ਅਤੇ ਦੂਸਰੀ ਤਰਫ ਅੱਲਾਹ ਤਾਲਾ ਨੇ ਮੁਸਲਮਾਨਾਂ ਵਾਸਤੇ ਆਸਮਾਨਾਂ ਤੋਂ ਫਰਿਸ਼ਤੇ ਨਾਜ਼ਿਲ ਫਰਮਾਏ। ਕੁਰੈਸ਼ ਗਜ਼ਵਾ ਬਦਰ ਦੇ ਵਿੱਚ ਜ਼ਲੀਲ ਖੁਆਰ ਹੋ ਗਏ। ਅੱਲਾਹ ਤਬਾਰਕ व ਤਆਲਾ ਨੇ ਬਾਰਿਸ਼ ਅਤੇ ਨੀਂਦਰ ਦੇ ਨਾਲ ਮੁਸਲਮਾਨ ਮੁਜਾਹਿਦੀਨ ਨੂੰ ਬਿਲਕੁਲ ਤਾਜ਼ਾ ਦਮ ਕਰ ਦਿੱਤਾ। ਅੱਲਾਹ ਤਾਲਾ ਦੇ ਕੋਲੋਂ ਨੁਸਰਤ ਲੈਣ ਵਾਸਤੇ ਅੱਲਾਹ ਤਾਲਾ ਨੇ 4 ਅਸਬਾਬ ਬਿਆਨ ਫਰਮਾਏ ਨੇ। ਨੰਬਰ 1 ਮੈਦਾਨ ਜੰਗ ਦੇ ਵਿੱਚ ਸਾਬਤ ਕਦਮੀ ਦੇ ਨਾਲ ਖੜ੍ਹੇ ਰਹਿਣਾ। ਨੰਬਰ 2 ਅੱਲਾਹ ਤਬਾਰਕ व ਤਆਲਾ ਦਾ ਜ਼ਿਕਰ ਕਸਰਤ ਨਾਲ ਕਰਨਾ। ਨੰਬਰ 3 ਆਪਸੀ ਇਖਤਲਾਫਾਤ ਅਤੇ ਲੜਾਈ ਤੋਂ ਬਚੇ ਰਹਿਣਾ। ਨੰਬਰ 4 ਮੁਕਾਬਲੇ ਦੇ ਵਿੱਚ ਨਾਮਵਾਫਿਕ ਹਾਲਾਤ ਦੇ ਉੱਤੇ ਸਬਰ ਕਰਨਾ। ਜੰਗ ਦੀ ਹਿਕਮਤ ਅਮਲੀ ਦੇ ਮੁਤਾਲਿਕ ਅੱਲਾਹ ਤਾਲਾ ਨੇ ਜਿਹੜੀਆਂ ਹਿਦਾਇਤ ਫਰਮਾਈਆਂ ਕਿ ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਮਾਦੀ, ਅਸਕਰੀ, ਰੂਹਾਨੀ ਤਿੰਨੋਂ ਇਤਬਾਰ ਦੇ ਨਾਲ ਤਿਆਰੀ ਮੁਕੰਮਲ ਰੱਖਣੀ ਚਾਹੀਦੀ ਹੈ। ਅਗਰ ਕਾਫਰ ਸੁਲਹ ਦੀ ਤਰਫ ਆਉਣ ਤਾਂ ਸੁਲਹ ਕਰ ਲੈਣੀ ਚਾਹੀਦੀ ਹੈ। ਹਿਜਰਤ ਅਤੇ ਨੁਸਰਤ ਦੇ ਫਜ਼ਾਇਲ। ਨੰਬਰ 1 ਮੁਹਾਜਰੀਨ ਅਤੇ ਅਨਸਾਰ ਸੱਚੇ ਮੋਮਿਨੀਨ ਨੇ। ਨੰਬਰ 2 ਗੁਨਾਹਾਂ ਦੀ ਮਗਫਰਤ। ਨੰਬਰ 3 ਰਿਜ਼ਕ ਕਰੀਮ ਦਾ ਵਾਅਦਾ ਹੈ। ਰਿਜ਼ਕ ਦੇਣਾ ਅੱਲਾਹ ਤਾਲਾ ਦਾ ਵਾਅਦਾ ਹੈ। ਦੂਸਰਾ ਹਿੱਸਾ ਸੂਰਤ ਤੌਬਾ ਦਾ ਅਤੇ ਸੂਰਤ ਤੌਬਾ ਦਾ ਜੋ ਹਿੱਸਾ ਇਸ ਪਾਰੇ ਦੇ ਵਿੱਚ ਹੈ, ਇਹਦੇ ਵਿੱਚ 2 ਬੜੀਆਂ ਹੀ ਅਹਿਮ ਗੱਲਾਂ ਇਹ ਨੇ। ਇੱਕ ਮੁਸ਼ਰਿਕੀਨ ਔਰ ਅਹਿਲੇ ਕਿਤਾਬ ਦੇ ਨਾਲ ਜਿਹਾਦ ਅਤੇ ਮੁਸ਼ਰਿਕੀਨ ਦੇ ਨਾਲ ਜਿਹੜੇ ਪਹਿਲੇ ਮੁਆਹਦੇ ਹੋਏ ਸਨ ਅਮਨ ਦੇ, ਉਹਨਾਂ ਨੂੰ ਅੱਲਾਹ ਤਾਲਾ ਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ ਮੁਸ਼ਰਿਕੀਨ ਨੂੰ ਹੱਜੇ ਬੈਤੁੱਲਾ ਤੋਂ ਵੀ ਰੋਕ ਦਿੱਤਾ ਗਿਆ। ਅਹਿਲੇ ਕਿਤਾਬ ਦੇ ਨਾਲ ਕਤਾਲ ਦੀ ਜਿਹੜੀ ਹੈ ਸਭ ਤੋਂ ਪਹਿਲੀ ਇਜਾਜ਼ਤ ਮੁਸਲਮਾਨਾਂ ਨੂੰ ਦਿੱਤੀ ਗਈ। ਨੰਬਰ 2 ਮੁਸਲਮਾਨਾਂ ਅਤੇ ਮੁਨਾਫਿਕਾਂ ਦੇ ਦਰਮਿਆਨ ਇਮਤਿਆਜ਼ ਕਰਨ ਵਾਲੀ ਚੀਜ਼ ਬੁਨਿਆਦੀ ਜਿਹੜੀ ਸੀ ਉਹ ਗਜ਼ਵਾ ਤਬੂਕ ਬਣੀ। ਰੂਮੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਜਿਹੜੀ ਕਿ ਉਸ ਵਕਤ ਦੀ ਸੁਪਰ ਪਾਵਰ ਸੀ, ਸ਼ਦੀਦ ਗਰਮੀ ਔਰ ਫਕਰ ਫਾਕਾ ਦੇ ਮੌਕਿਆਂ ਦੇ ਉੱਤੇ ਫਲ ਪੱਕੇ ਹੋਏ ਸਨ। ਮੁਨਾਫਿਕੀਨ ਨੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਕਿ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ, ਅਸੀਂ ਤਾਂ ਸਾਡੇ ਸਾਲ ਦਾ ਰਿਜ਼ਕ ਜਿਹੜਾ ਵੇ ਉਹ ਅਸੀਂ ਕੀ ਕਰਾਂਗੇ, ਸਾਡੇ ਬੱਚੇ ਤਾਂ ਭੁੱਖੇ ਮਰ ਜਾਣਗੇ।
ਉਹਨਾਂ ਦੇ ਇਸ ਪ੍ਰੋਪੇਗੈਂਡੇ ਦਾ ਸ਼ਿਕਾਰ ਮੁਸਲਮਾਨ ਵੀ ਹੋ ਗਏ ਅਤੇ ਚੰਦ ਇੱਕ ਮੁਸਲਮਾਨਾਂ ਤੋਂ ਸਿਵਾ ਬਾਕੀ ਮੁਸਲਮਾਨ ਵੀ ਉਹਨਾਂ ਦੇ ਪਿੱਛੇ ਲੱਗ ਕੇ ਜੰਗ ਤੋਂ ਫਰਾਰ ਹੋ ਗਏ। ਇਸ ਮੌਕੇ ਦੇ ਉੱਤੇ ਅੱਲਾਹ ਤਾਲਾ ਨੇ ਮੁਨਾਫਿਕੀਨ ਦੀ ਸ਼ਦੀਦ ਮੁਜ਼ੰਮਤ ਕੀਤੀ। ਇੱਥੇ ਤੱਕ ਫਰਮਾਇਆ ਕਿ ਅਗਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਵਾਸਤੇ 70 ਮਰਤਬਾ ਇਸਤਗਫਾਰ ਕਰਨ ਤਾਂ ਵੀ ਉਹਨਾਂ ਦੀ ਬਖਸ਼ਿਸ਼ ਨਹੀਂ ਕਰਾਂਗਾ, ਇਹ ਅੱਲਾਹ ਨੇ ਫਰਮਾਇਆ। ਅਤੇ ਮੁਨਾਫਿਕੀਨ ਦੇ ਵਿੱਚ ਅਗਰ ਕਿਸੇ ਦੀ ਮੌਤ ਹੋ ਜਾਏ ਅਤੇ ਹਜ਼ੂਰ ਉਹਨਾਂ ਦਾ ਜਨਾਜ਼ਾ ਨਹੀਂ ਪੜ੍ਹਾਉਣਗੇ, ਉਹਨਾਂ ਨੂੰ ਰੋਕ ਦਿੱਤਾ ਗਿਆ। ਉਹਨਾਂ ਮੁਸਲਮਾਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੇ ਕਿਸੇ ਜਾਇਜ਼ ਵਜ੍ਹਾ ਦੇ ਉੱਤੇ, ਕਿਸੇ ਜਾਇਜ਼ ਉਜ਼ਰ ਦੀ ਬਿਨਾ ਦੇ ਉੱਤੇ ਗਜ਼ਵੇ ਵਿੱਚ ਸ਼ਾਮਿਲ ਨਾ ਹੋ ਸਕੇ, ਉਹਨਾਂ ਨੂੰ ਅੱਲਾਹ ਤਾਲਾ ਨੇ ਮਾफ़ ਫਰਮਾ ਦਿੱਤਾ। ਹਜ਼ੂਰ ਦੀ ਮੁਹੱਬਤ ਦੁਨੀਆ ਦੀ ਹਰ ਮੁਹੱਬਤ ਦੇ ਉੱਤੇ ਫੌਕੀਅਤ ਰੱਖਦੀ ਹੈ। ਜ਼ਕਾਤ ਦੀ ਤਕਸੀਮ ਦਾ ਜ਼ਿਕਰ ਵੀ ਕੀਤਾ ਗਿਆ ਕਿ ਮੁਹਤਾਜਾਂ ਮਸਕੀਨਾਂ ਦਾ ਹੱਕ ਹੈ। ਬੈਤੁਲ ਮਾਲ ਦੇ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ ਦਿੱਤੀ ਜਾਏ, ਉਹਨਾਂ ਦਾ ਵੀ ਹੱਕ ਹੈ। ਗੁਲਾਮਾਂ ਦਾ ਵੀ ਹੱਕ ਹੈ। ਅਤੇ ਕਰਜ਼ ਖੁਆਰ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ, ਉਹਨਾਂ ਨੂੰ ਕਰਜ਼ਾ ਉਤਾਰਨ ਵਾਸਤੇ ਵੀ ਜ਼ਕਾਤ ਦੇ ਵਿੱਚੋਂ ਦਿੱਤਾ ਜਾ ਸਕਦਾ। ਮੁਸਾਫਰ ਉਹ ਜਿਹੜੇ ਆਪਣੇ ਵਤਨ ਜਾਣ ਤੋਂ ਰੋਕ ਲਏ ਗਏ ਹੋਣ, ਆਪਣੇ ਘਰ ਆਪਣੇ ਮੁਲਕ ਤੋਂ ਦੂਰ ਹੋਣ, ਉਹਨਾਂ ਨੂੰ ਵੀ ਜ਼ਕਾਤ ਦੇਣ ਦਾ ਹੁਕਮ ਹੈ। ਇਹਦੇ ਨਾਲ ਹੀ 10ਵੇਂ ਸਿਪਾਰੇ ਦਾ ਇਖਤਤਾਮ ਹੁੰਦਾ ਹੈ। ਅੱਲਾਹ ਤਾਲਾ ਸਾਨੂੰ ਆਪਣੇ ਅਹਿਕਾਮਾਤ ਦੇ ਉੱਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ ਅਤੇ ਕੁਰਾਨ ਨੂੰ ਸਮਝ ਕੇ ਪੜ੍ਹਨ ਦੀ ਤੌਫੀਕ ਅਤਾ ਫਰਮਾਏ। ਆਮੀਨ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਸੱਚ ਫਰਮਾਇਆ ਅਤੇ ਮੈਂ ਉਹਦੇ 'ਤੇ ਈਮਾਨ ਲਿਆਂਦਾ।